ਬਿਸਮਿल्लाहिर्रहमानिर्रहीम ਤੇ अस्सलाम वालेकुम। 6 ਜੁਲਾਈ ਪਾਕਿਸਤਾਨ ਦੇ ਵਿੱਚ ਪੀਰ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 219। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤਾਂ ਤੁਹਾਡੇ ਕੋਲੋਂ ਮਾਜ਼ਰਤ ਕਰ ਲਈਏ, ਪਿਛਲੇ 2 ਦਿਨ ਜਿਹੜਾ ਉਹ ਤੁਹਾਡੇ ਸਾਹਮਣੇ ਵੀਲਾਗ ਜ਼ਰਾ ਹੁਣ ਅੱਜ ਲੇਟ ਹਾਜ਼ਰ ਹੋਏ। ਵਜ੍ਹਾ ਕੁਝ ਸਫ਼ਰ ਸੀ ਬਹੁਤ ਜ਼ਿਆਦਾ ਔਰ ਬੜੀ ਸਾਰੀ ਮਸਰੂਫੀਅਤ ਸੀ। ਸਫ਼ਰ ਨਾਲ ਰਿਲੇਟਡ ਹੀ ਤੁਹਾਨੂੰ ਪਤਾ ਹੈ ਕਿ ਆਪਣਾ ਦਾ ਕਨਵੈਨਸ਼ਨ ਹੋ ਰਿਹਾ ਸੀ, ਉੱਥੇ ਬੜੀਆਂ ਸਾਰੀਆਂ ਮੁਲਾਕਾਤਾਂ, ਸਫ਼ਰ, ਨੀਂਦ ਪੂਰੀ ਨਾ ਹੋਣਾ ਔਰ ਬੜੇ ਸਾਰੇ ਹੋਰ ਮਸਲੇ ਜਿਹੜੇ ਸਨ, ਉਹਨਾਂ ਦੀ ਵਜ੍ਹਾ ਤੋਂ ਤੁਹਾਡੇ ਨਾਲ ਇਹ ਰਾਬਤਾ ਜਿਹੜਾ ਥੋੜ੍ਹਾ ਜਿਹਾ ਲੇਟ ਹੋ ਗਿਆ, ਜਿਹਦੀ ਵਜ੍ਹਾ ਨਾਲ ਬੜੀ ਮਾਜ਼ਰਤ। ਹੁਣ ਜ਼ਰਾ ਥੋੜ੍ਹਾ ਜਿਹਾ ਰੂਟੀਨ ਬਹਾਲ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰਾ ਰਲ ਮਿਲ ਕੇ ਤੁਸੀਂ ਤੇ ਅਸੀਂ ਦੁਬਾਰਾ ਜਿਹੜੇ ਮਾਮਲੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਪੂਰਾ ਚਾਨਣ ਪਾਵਾਂਗੇ। ਪਹਿਲੀ ਖਬਰ ਅੱਜ ਦੀ ਇਹ ਹੈ ਕਿ ਪਿੰਡਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਵੀ ਚੌਧਰੀ ਨੇ ਕਿਸੇ ਬੰਦੇ ਨੂੰ ਸੈੱਟ ਕਰਨਾ ਹੋਵੇ ਨਾ, ਜਿਹੜੇ ਚਿੱਕੜ ਚੌਧਰੀ ਹੁੰਦੇ ਨੇ, ਜਿਹੜਾ ਤਾਂ ਕੋਈ ਚੰਗਾ ਚੌਧਰੀ ਹੋਵੇ ਉਹ ਤਾਂ ਇਹੋ ਜਿਹੇ ਘਟੀਆ ਕੰਮ ਨਹੀਂ ਕਰਦਾ, ਲੇਕਿਨ ਜਿਹੜੇ ਘਟੀਆ ਚੌਧਰੀ ਹੁੰਦੇ ਨੇ ਉਹ ਇਹ ਕਰਦੇ ਨੇ ਵੀ ਅਗਰ ਕੋਈ ਬੰਦਾ ਪਿੰਡ ਦੇ ਵਿੱਚੋਂ ਪੜ੍ਹਾਈ ਕਰ ਰਿਹਾ ਹੋਵੇ, ਤਾਂ ਸਿਰ ਚੁੱਕ ਰਿਹਾ ਹੋਵੇ ਜਾਂ ਕੋਈ ਕਾਰੋਬਾਰ ਕਰਕੇ ਪੈਸੇ ਕਮਾ ਰਿਹਾ ਹੋਵੇ ਤੇ ਪਿੰਡਾਂ ਦੇ ਵਿੱਚ ਲੋਕੀ ਆਉਂਦੇ ਨੇ ਵੀ ਇਹਦੇ ਵਾਪਸ ਮੇਚ ਦੇ ਵਿੱਚ ਕਰੀਏ। ਮੇਚ ਮਤਲਬ ਸਾਈਜ਼, ਕੱਟ ਇਨਟੂ ਸਾਈਜ਼ ਨਹੀਂ, ਜਿਵੇਂ ਅੰਗਰੇਜ਼ੀ ਚਾਹੁੰਦੇ, ਆਉਂਦੇ ਨੇ ਇਹਨੂੰ ਦੁਬਾਰਾ ਇਹਦੇ ਮੇਚੇ 'ਚ ਲਿਆਈਏ। ਮੇਚੇ 'ਚ ਲਿਆਉਂਦੇ ਕਿਸ ਤਰ੍ਹਾਂ ਨੇ, ਮਤਲਬ ਉਹਨੂੰ ਦੁਬਾਰਾ ਉਹਦੇ ਮੇਚ ਦੇ ਵਿੱਚ ਕਿਵੇਂ ਲਿਆਉਂਦੇ ਨੇ? ਉਹ ਲਿਆਉਂਦੇ ਇੰਜ ਨੇ ਵੀ ਉਹਦਾ ਕੋਈ ਪੁੱਤਰ, ਭਰਾ, ਬੱਚਾ, ਉਹਨੂੰ ਆਉਂਦੇ ਨੇ ਵੀ ਇਹਦੇ ਕੋਲ ਕੋਈ ਗਲਤੀ ਕਰਾਓ, ਕਿਸੇ ਨੂੰ ਆਖ ਦਿੰਦੇ ਨੇ ਵੀ ਇਹਦੇ ਮਗਰ ਕੋਈ ਕੁੜੀ ਪਾ ਦਿਓ, ਜਾਂ ਕਿਸੇ ਕੁੜੀ ਨੂੰ ਜੇ ਉਹਨੇ ਹੱਸ ਕੇ ਵੀ ਵੇਖ ਲਿਆ ਤਾਂ ਉੱਤੇ ਝੂਠਾ ਪਰਚਾ ਕਰਵਾ ਦਿਓ, ਜਾਂ ਕੋਈ ਹੋਰ ਕੰਮ ਸ਼ਰਾਬ ਦਾ ਪਾ ਦਿਓ, ਕੋਈ ਲੜਾਈ ਦਾ ਪਾ ਦਿਓ, ਤੇ ਆਪੇ ਹੀ ਕਿਸੇ ਦੇ ਕੋਲੋਂ ਉਹਦੇ 'ਤੇ ਪਰਚਾ ਕਰਾ ਦਿੰਦੇ ਨੇ। ਤੇ ਫਿਰ ਚੌਧਰੀ ਸਾਹਿਬ ਚੌਧਰੀ ਬਣਨ ਵਾਸਤੇ ਉਸ ਬੰਦੇ ਨੂੰ ਆਉਂਦੇ ਨੇ ਵੀ ਮੈਂ ਤੇਰੀ ਮਦਦ ਕਰਨਾ, ਫਿਰ ਆਪੇ ਹੀ ਉਹਨੂੰ ਛੁਡਵਾ ਦਿੰਦੇ ਨੇ। ਉਹ ਜਿਹਨੂੰ ਫਸਵਾਇਆ ਹੁੰਦਾ ਉਹ ਵੀ ਸਮਝਦਾ ਵੀ ਯਾਰ ਚੌਧਰੀ ਕਿੱਡਾ ਚੰਗਾ ਬੰਦਾ, ਇਹਨੇ ਆਖਰ ਤੇ ਮੇਰੀ ਸੁਲ੍ਹਾ ਕਰਾ ਛੱਡੀ ਹੈ, ਮੈਨੂੰ ਥਾਣਿਓਂ ਛੁਡਵਾ ਦਿੱਤਾ ਹੈ। ਉਹਨੂੰ ਪਤਾ ਨਹੀਂ ਹੁੰਦਾ ਵੀ ਅਸਲ 'ਚ ਮਰਵਾਉਣ ਵਾਲਾ ਵੀ ਉਹਨੂੰ ਚੌਧਰੀ ਹੈ। ਤੁਸੀਂ ਸੋਚਦੇ ਹੋਵੋਗੇ ਵੀ ਇਹ ਗੱਲ ਮੈਂ ਦੱਸਣ ਕਿਉਂ ਡਿਆ, ਇਹ ਗੱਲ ਚੌਧਰੀ ਨਿਜ਼ਾਮਦੀਨ ਦੇ ਬਾਰੇ ਦੱਸਣ ਡਿਆ। ਤੁਹਾਨੂੰ ਯਾਦ ਹੈ ਪਿਛਲੇ ਚੰਦ ਦਿਨਾਂ ਤੋਂ ਡਾਰ ਸਾਹਿਬ ਦਾ ਜਿਹੜਾ ਨਵਾਸਾ ਹੈ, ਦੋਤਰਾ ਧੀ ਦਾ ਪੁੱਤਰ ਰਜ਼ਾ ਡਾਰ, ਉਹਨਾਂ ਦੇ ਬਾਰੇ ਪਤਾ ਲੱਗਾ ਵੀ ਉਹਨਾਂ 2 ਕੁੜੀਆਂ ਚੁੱਕ ਲਈਆਂ, ਇੱਕ ਵੈਨਜ਼ੂਏਲਾ ਵਾਲਿਆਂ ਦੀ ਤੇ ਇੱਕ ਕੁੜੀ ਚੁੱਕ ਲਈ ਨੀਦਰਲੈਂਡ ਵਾਲਿਆਂ ਦੀ, ਤੇ ਉਹਨਾਂ ਨਾਲ ਵਿਚਾਰੀਆਂ ਨਾਲ ਗੈਂਗ ਰੇਪ ਕੀਤਾ ਤੇ ਉਹਨਾਂ ਨੂੰ ਮਾਰਿਆ ਕੁੱਟਿਆ ਤੇ ਉਹਨਾਂ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਮੈਂ ਇੱਕ ਉਰਦੂ ਵੀਲੌਗ 'ਚ ਆਖਿਆ ਸੀ ਵੀ ਅਸਲ ਦੇ ਵਿੱਚ ਤੇ ਫਾਰਨ ਡਾਇਰੈਕਟ ਇਨਵੈਸਟਮੈਂਟ ਦਾ ਸਾਰੇ ਦਾ ਸਾਰਾ ਕੰਮ ਹੈ। ਆਉਂਦੇ ਨੇ ਵੀ ਅਸੀਂ ਇਨਵੈਸਟਮੈਂਟ ਲਿਆਉਣੀ ਹੈ। ਹੁਣ ਲੋਕੀ ਵੇਖੋ, ਮੈਨੂੰ ਇੱਕ ਗੱਲ ਦੱਸੋ ਵੀ ਹਰ ਬੰਦਾ ਉਹੀ ਗੱਲ ਕਰੇਗਾ ਨਾ ਜਿਹੜੀ ਉਹਨੂੰ ਆਉਂਦੀ ਹੋਏਗੀ। ਮੈਂ ਮਿਸਾਲ ਦੇਣ ਲੱਗਾ ਵੀ ਕਿਤੇ ਜ਼ਲਜ਼ਲਾ ਆ ਗਿਆ, ਮਿਸਾਲ ਦੇਣ ਲੱਗਾ ਕੋਈ ਆਫਤ ਆ ਗਈ, ਜ਼ਲਜ਼ਲਾ ਆ ਗਿਆ, ਤੇ ਅਗਰ ਇੱਕ ਬੰਦਾ ਜਿਹੜਾ ਹੈ ਉਹ ਤੁਸੀਂ ਇਹ ਆਖੋ ਵੀ ਪਕਵਾਨ ਪਕਾਉਂਦਾ ਹੈ, ਸ਼ੈਫ ਹੈ, ਤੇ ਉਹ ਕੀ ਕਰੇਗਾ? ਉੱਥੇ ਜਾ ਕੇ ਬਿਲਡਿੰਗਾਂ ਬਣਾਏਗਾ? ਨਹੀਂ, ਉਹ ਇਹ ਕਰੇਗਾ ਵੀ ਉਹ ਆਖੇਗਾ ਵੀ ਮੈਂ ਉਸ ਇਲਾਕੇ ਦੇ ਵਿੱਚ ਮੈਨੂੰ ਅਗਰ ਥੋੜ੍ਹਾ ਬਹੁਤ ਕੋਈ ਅਨਾਜ ਇਕੱਠਾ ਕਰ ਦਿਓ ਤੇ ਮੈਂ ਉੱਥੇ ਰੋਟੀ ਪਕਾ ਕੇ ਜਿਹੜੇ ਬੇਘਰ ਲੋਕੀ ਨੇ ਉਹਨਾਂ ਨੂੰ ਰੋਟੀ ਖਵਾ ਦੇਣਾ, ਮੈਨੂੰ ਇਹ ਆਉਂਦਾ। ਅੱਛਾ, ਅਗਰ ਇੱਕ ਡਾਕਟਰ ਸਾਹਿਬ ਨੇ, ਉਹ ਕੀ ਕਰਨਗੇ? ਉਹ ਜਾ ਕੇ ਉੱਥੇ ਡਿੱਗੀਆਂ ਬਿਲਡਿੰਗਾਂ ਦਾ ਮਲਬਾ ਚੁੱਕਣਗੇ? ਨਹੀਂ, ਉਹ ਉੱਥੇ ਆਖਣਗੇ ਵੀ ਮੈਂ ਮੈਡੀਕਲ ਕੈਂਪ ਲਾਉਣਾ ਤੇ ਮੈਂ ਜਿਹੜੇ ਲੋਕੀ ਨੇ ਉਹਨਾਂ ਨੂੰ ਜਿਹੜੀ ਵੀ ਮੈਂ ਤਿੱਬੀ ਇਮਦਾਦ ਦੇ ਸਕਦਾ ਉਹ ਦਿਆਂਗਾ। ਇਹੀ ਹੈ ਨਾ ਕੰਮ। ਜਿਹੜਾ ਸਰਮਾਇਆਕਾਰ ਬੰਦਾ, ਉਹਦੇ ਕੋਲ ਰੁਪਈਏ ਨੇ, ਉਹ ਜਾ ਕੇ ਉੱਥੇ ਹੁਣ ਫੈਕਟਰੀ ਤੇ ਨਹੀਂ ਲਾਏਗਾ, ਲੇਕਿਨ ਉਹ ਆਖੇਗਾ ਵੀ ਮੈਂ ਇਮਦਾਦ ਕਰ ਦਿੰਦਾ, ਮੇਰੇ ਕੋਲ ਇਹ ਸ਼ੈਮਾ ਲੈ ਜਾਓ, ਜਾਂ ਮੈਂ ਪੈਸੇ ਦਿੰਦਾ ਕੰਬਲ ਖਰੀਦ ਕੇ ਉੱਥੇ ਅਪੜਾ ਦਿਓ। ਜਿਹਦੀ ਟਰਾਂਸਪੋਰਟ ਹੋਏਗੀ ਉਹ ਆਖੇਗਾ ਅੱਛਾ ਬਈ ਮੇਰੇ ਟਰੱਕ ਸ਼ਰੱਕ ਇਸਤੇਮਾਲ ਕਰ ਲਓ ਤੇ ਲੈ ਜਾਓ। ਮਤਲਬ ਜਿਹੜੇ ਬੰਦੇ ਨੂੰ ਜਿਹੜਾ ਕੰਮ ਆਉਂਦਾ ਹੈ ਉਹ ਕੰਮ ਆਫਰ ਕਰਦਾ, ਇੰਝ ਹੀ ਹੈ ਨਾ। ਹੁਣ ਮੈਨੂੰ ਦੱਸੋ ਵੀ ਚੌਧਰੀ ਸਾਹਿਬ ਇਹਨਾਂ ਨੂੰ ਜੋ ਆਉਂਦਾ ਇਹਨਾਂ ਨੇ ਉਹੀ ਕਰਨਾ। ਇਹਨਾਂ ਨੇ ਕੋਈ ਕੈਮਿਸਟਰੀ ਦੇ ਫਾਰਮੂਲੇ ਆਜ਼ਾਦ ਕਰਨੇ ਨੇ, ਇਹਨਾਂ ਨੇ ਕੋਈ ਮੇਰਾ ਮਤਲਬ ਨੋਬੈਲ ਪ੍ਰਾਈਜ਼ ਲੈਣੇ ਨੇ, ਸ਼ਰੀਫ ਖਾਨਦਾਨ ਨੇ, ਡਾਰ ਖਾਨਦਾਨ ਨੇ। ਇਹ ਚੋਰ ਚੱਕੇ ਨੇ, ਛੱਟੇ ਫੂਕੇ ਚੋਰ। ਇਹਨਾਂ ਕੀ ਕਰਨਾ? ਇਹਨਾਂ ਇੰਝ ਹੀ ਜਾਂ ਕਿਸੇ ਦੀਆਂ ਕੁੜੀਆਂ ਚੁੱਕਣੀਆਂ ਨੇ, ਜਾਂ ਕਿਸੇ ਕੋਲ ਤਵਾਨ ਲੈਣਾ ਹੈ, ਜਾਂ ਕਿਸੇ ਨਾਲ ਫਰਾਡ ਕਰਨਾ, ਤੇ ਇਹਨਾਂ ਦੇ ਅਸਲ ਬਾਦਸ਼ਾਹ ਤੁਸੀਂ ਉਹ ਲਿਆਉਣ ਵਾਲੇ, ਤੇ ਆਪ ਤੁਸੀਂ ਪਿਛਾਂ ਹੋ ਜਾਂਦੇ ਹੋ ਤੇ ਦੂਸਰਿਆਂ ਨੂੰ ਅੱਗੇ ਕਰ ਦਿੰਦੇ ਹੋ। ਅਸਲ ਚਿਹਰਾ ਤੇ ਤੁਹਾਡਾ ਇਹਨਾਂ ਤੋਂ ਵੀ ਬਹੁਤਾ ਗੰਦਾ ਹੈ। ਗੰਦੇ ਕੰਮ ਤੇ ਸਾਰਿਆਂ ਤੋਂ ਬਹੁਤੇ ਤੁਸੀਂ ਕੀਤੇ ਨੇ। ਇਹਨਾਂ ਨੂੰ ਲਿਆ ਕੇ ਛੱਡ ਦੇ ਤੇ ਆਵਾਮ ਦੇ ਉੱਤੇ ਤੁਸੀਂ ਹੋ। ਅਗਰ ਤੁਸੀਂ ਇੱਕ ਚਕਲੇ ਦੀ ਗੱਲ ਕਰੋ, ਮਾਜ਼ਰਤ ਇਸ ਗੱਲ ਤੇ, ਇਸ ਐਗਜ਼ਾਮਪਲ ਤੇ, ਲੇਕਿਨ ਚਕਲੇ ਦੇ ਵਿੱਚ ਅਗਰ ਇੱਕ ਫਾਸ਼ਾ ਜਿਹੜੀ ਉਹ ਆਪਣਾ ਜਿਸਮ ਵੇਚਦੀ ਹੈ ਤੇ ਪਿੱਛੇ ਜਿਹੜੀ ਸਿਗਰਟ ਲਾ ਕੇ ਨਾਇਕਾ ਬੈਠੀ ਹੈ ਉਹ ਤੇ ਤੁਸੀਂ ਹੋ। ਉਹ ਨਾਇਕਾ ਵਾਲਾ ਕੰਮ ਤੇ ਸਰਕਾਰ ਤੁਹਾਡਾ ਹੈ, ਚਲਾਉਣ ਤੇ ਸਾਰਾ ਇਹ ਕੰਮ ਤੁਸੀਂ ਰਹੇ ਹੋ। ਇਹ ਜਿਹੜਾ ਸਿਆਸੀ ਚਕਲਾ ਬਣਾਤਾ ਹੈ, ਮਾਜ਼ਰਤ ਇਸ ਲਫ਼ਜ਼ ਦੇ ਫੇਰ, ਲੇਕਿਨ ਇਹ ਜਿਹੜਾ ਤੁਸੀਂ ਸਿਆਸੀ ਜਾਂ ਇੰਤਜ਼ਾਮੀ ਚਕਲਾ ਬਣਾਤਾ ਆਮ ਬੰਦੇ ਵਾਸਤੇ, ਇਹਦੇ ਮਗਰ ਤੇ ਤੁਸੀਂ ਕੰਮ ਕਰਨ ਡਏ ਹੋ। ਹਾਂ, ਉਹ ਜਿਹੜੇ ਬਾਹਰ ਪਰਨਾ ਉੱਤੇ ਰੱਖ ਕੇ ਨਾ, ਕੱਪੜਾ ਰੱਖ ਕੇ, ਇਹ ਚੀਚੀ ਦੇ ਵਿੱਚ ਸਿਗਰਟ ਲਾ ਕੇ ਇੰਜ ਕਰਕੇ ਪੀਂਦੇ ਨੇ,
ਮੂਦੇ ਮਰਾਸੀ ਵਰਗੇ, ਉਹ ਸਾਡੇ ਕਈ ਸਹਾਫੀ ਟਾਊਟ ਨੇ, ਉਹ ਇਹ ਕੰਮ ਕਰਦੇ ਨੇ, ਉਹ ਬਾਹਰ ਲੋਕਾਂ ਨੂੰ ਘੇਰਦੇ ਨੇ ਵੀ ਆਓ ਜੀ ਆਓ, ਇਹ ਬੜਾ ਚੰਗਾ ਥਾਂ, ਇੱਥੇ ਆ ਜਾਓ। ਹੁਣ ਕਹਿਣ ਦਾ ਮਤਲਬ ਹੈ ਵੀ ਇਹਨਾਂ ਨੂੰ ਜੋ ਆਉਂਦਾ ਸੀ ਇਹਨਾਂ ਨੇ ਉਹੀ ਕਰਨਾ ਸੀ। ਤੇ ਚੌਧਰੀ ਨੇ ਵਿੱਚ ਕੀ ਕੀਤਾ? ਚੌਧਰੀ ਨੇ 4 ਦਿਨ ਚੰਗੇ ਇਹਨਾਂ ਨੂੰ ਲਿੱਤਰ ਪਵਾਏ ਨੇ। ਉਹਨਾਂ ਨੇ ਸਾਰੇ ਆਪਣੇ ਮੂਦੇ ਮਰਾਸੀ ਇਹਨਾਂ ਦੇ ਉੱਤੇ ਛੱਡ ਦਿੱਤੇ, ਚੰਗੇ ਲਿੱਤਰ ਪਵਾਏ ਨੇ। ਇਸ ਖਬਰ ਨੂੰ ਜਨਾਬ ਉਹਨਾਂ ਨੇ ਚੰਗਾ ਵਧਾ ਚੜਾ ਕੇ ਮੀਡੀਆ ਦੇ ਵਿੱਚ ਦਵਾਇਆ। ਤੇ ਹੁਣ ਚੌਧਰੀ ਸਾਹਿਬ ਨੇ ਕੀ ਕੀਤਾ? ਅੱਜ ਦੀ ਖਬਰ ਅਸੀਂ ਸਵੇਰ ਦੇ ਵੀਲੌਗ ਦਿੱਤੀ ਸੀ, ਹੁਣ ਪੂਰਾ ਮੀਡੀਆ ਖਬਰ ਦੇ ਰਿਹਾ ਹੈ ਕਿ ਚੌਧਰੀ ਸਾਹਿਬ ਨੇ ਹੁਣ ਮੀਡੀਆ ਨੂੰ ਕਿਹਾ ਵੀ ਬਈ ਬਸ 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 ਬਈ ਮੁੰਡਿਓ ਬਸ ਬਸ। ਇਹ ਐਵੇਂ ਹੀ ਕਿਸੇ ਮੁੰਡੇ ਨੂੰ ਆਖੋ ਇਹਨੂੰ ਜਾ ਕੇ 4 ਚਪੇੜਾ ਮਾਰ ਬਈ, ਉਹ ਜਦੋਂ 2-4 ਚਪੇੜਾ ਮਾਰਦੇ ਫਿਰ ਭੱਜ ਕੇ ਜਾ ਕੇ ਆਪ ਹੀ ਛੜਾਓ, ਬਸ ਬਈ ਬਸ 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 ਬਸ, ਨਾ ਬਈ ਜਵਾਨੋ ਲੜੋ ਨਹੀਂ। ਇਹ ਕੰਮ ਚੌਧਰੀ ਨੇ ਕੀਤਾ ਹੈ। ਇਸਾਕ ਡਾਰ ਨੂੰ ਮਾਰ ਵਿਚਾਰੇ ਦੇ ਨੂੰ ਦੁੰਬਾ ਬਣਾ ਦਿੱਤਾ ਹੈ। ਉਹ ਤੁਹਾਨੂੰ ਪਤਾ ਪਹਿਲਾਂ ਹੀ ਉਹ ਤਵਕਲੀ ਟੋਪੀ ਪਾ ਕੇ ਵਿਚਾਰਾ ਫਿਰਦਾ ਹੈ। ਵਿਚਾਰਾ ਤਾਂ ਨਹੀਂ, ਵੈਸੇ ਟੀਕੇ ਲਾਉਂਦਾ, ਤੁਹਾਨੂੰ ਪਤਾ ਹੈ ਤਾਂ ਬਹੁਤ ਵੱਡਾ ਉਸਤਾਦ ਆਦਮੀ। ਤੇ ਹਜ਼ਰਤ ਦਾਤਾ ਗੰਜ ਬਖਸ਼ ਅਲੀ ਹਜਵੇਰੀ ਸਾਹਿਬ ਦਾ ਉਹ ਨਾਂ ਇਸਤੇਮਾਲ ਕਰਦਾ ਹਰ ਆਪਣੀ ਕੰਪਨੀਆਂ ਵਾਸਤੇ, ਤੇ ਕੰਮ ਸਾਰੇ ਜਿਹੜੇ ਪੁੱਠੇ ਕਰਦਾ। ਯਾਦ ਕਰੋ ਇਹਨਾਂ ਨੇ 164 ਹੀ ਆਉਂਦੇ ਨੇ ਮੈਨੂੰ ਮੇਰਾ ਖਿਆਲ 164 ਦਾ ਬਿਆਨ ਇਹਨਾਂ ਨੇ ਅਦਾਲਤ ਦੇ ਵਿੱਚ ਦਿੱਤਾ ਸੀ ਕਿ ਸ਼ਰੀਫ ਖਾਨਦਾਨ ਜਿਹੜਾ ਹੈ ਇਹਨਾਂ ਦੀ ਮਨੀ ਲਾਂਡਰਿੰਗ ਮੈਂ ਕਰਦਾ ਰਿਹਾ। ਸਿਰਫ ਮਨੀ ਲਾਂਡਰਿੰਗ ਨਹੀਂ ਕਰਦੇ ਰਹੇ, ਬਾਕੀ ਤਰੋਪੇ ਵੀ ਇਹੀ ਲਾਉਂਦੇ ਰਹੇ ਨੇ। ਤੇ ਇਸਾਕ ਡਾਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਮੇਰਾ ਮਤਲਬ ਹੈ ਕਿ ਉਹਨਾਂ ਦੀ ਧੋਤੀ ਚੁੱਕ ਨਹੀਂ ਦਿੱਤੀ, ਬਲਕਿ ਧੋਤੀ ਖੋਲ ਕੇ ਉਹਨਾਂ ਦੇ ਸਿਰ ਤੇ ਬੰਨ੍ਹ ਦਿੱਤੀ ਹੈ। ਇੱਕ ਤੇ ਹੁੰਦਾ ਨਾ ਵੀ ਚਲੋ ਕਿਸੇ ਦੀ ਤਹਿਮਦ ਧੋਤੀ ਚੁੱਕਦੇ ਹੋ, ਉਹਨਾਂ ਦੀ ਧੋਤੀ ਨਹੀਂ ਚੁੱਕੀ। ਔਰ ਤੁਹਾਨੂੰ ਪਤਾ ਵੀ ਸਾਡੇ ਇਲਾਕਿਆਂ ਦੇ ਵਿੱਚ ਤੇ ਧੋਤੀ ਜਿਹੜੀ ਉਹ ਗਰਮੀ ਕਿਉਂਕਿ ਬਹੁਤੀ ਹੁੰਦੀ ਹੈ ਤੇ ਬਸ ਧੋਤੀ ਬੰਨ੍ਹਦੇ ਨੇ, ਹੋਰ ਉੱਤੇ ਥੱਲੇ ਕੋਈ ਸ਼ੈ ਨਹੀਂ ਪਾਈ ਹੁੰਦੀ। ਤੇ ਉਹ ਉਹਨਾਂ ਨੇ ਧੋਤੀ ਖੋਲ ਕੇ ਸਰਕਾਰ ਦੀ ਉਹ ਉਹਨਾਂ ਦੇ ਸਿਰ ਤੇ ਬੰਨ੍ਹ ਛੜੀ ਹੈ ਵੀ ਕੋਈ ਆਸਰਾ ਰਹਿ ਹੀ ਨਾ ਜਾਏ। ਤੇ ਹੁਣ ਮੀਡੀਆ ਨੂੰ ਆਉਂਦੇ ਨੇ ਵੀ ਯਾਰ ਇਹ ਥੱਲੇ ਤੁਸੀਂ ਨਾ ਵੇਖੋ ਨਾ, ਅਗਰ ਡਾਰ ਸਾਹਿਬ ਨੂੰ ਨੰਗਿਆਂ ਕਰ ਛੱਡਿਆ ਤੇ ਥੱਲੇ ਨਾ ਵੇਖੋ, ਸਿਰਫ ਸਿਰ ਤੇ ਵੱਜੀ ਹੋਈ ਪੱਗ ਵੇਖੋ। ਡਾਰ ਸਾਹਿਬ ਦੀ ਹਾਲਤ ਇਹ ਹੀ ਹੈ ਵੀ ਚੌਧਰੀ ਨੇ ਉਹਨਾਂ ਨੂੰ ਕਾਲੀਆਂ ਐਨਕਾਂ ਲਵਾਤੀਆਂ ਨੇ, ਉੱਤੇ ਸ਼ਿਮਲੇ ਵਾਲੀ ਪੱਗ। ਜ਼ਰਾ ਮੰਜ਼ਰ ਆਪਣੇ ਜ਼ਿਹਨ 'ਚ ਆਪ ਸੋਚੋ। ਇਸਾਕ ਡਾਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਕਾਲੀ ਐਨਕ ਲਵਾਤੀ ਹੈ, ਸਨ ਗਲਾਸਿਸ, ਉੱਤੇ ਸ਼ਿਮਲੇ ਵਾਲੀ ਚਿੱਟੀ ਪੱਗ ਬੰਨ੍ਹ ਦਿੱਤੀ ਹੈ ਸਿਰ ਦੇ ਉੱਤੇ, ਤੇ ਥੱਲੇ ਉਹ ਧੋਤੀ ਛੋਤੀ ਖੋਲ ਕੇ ਬਿਲਕੁਲ ਅਲਫ ਨੰਗੇ ਖੜੇ ਕੀਤੇ ਨੇ। ਹੁਣ ਸੋਚੋ ਚੌਂਕ ਦੇ ਵਿੱਚ, ਚੌਕ ਨਹੀਂ ਚੌਂਕ, ਪੰਜਾਬੀ 'ਚ ਚੌਕ ਨੂੰ ਚੌਂਕ ਆਉਂਦੇ ਨੇ, ਅਸੀਂ ਐਵੇਂ ਹੀ ਨੂਨ ਨਾਲ ਇਜ਼ਾਫੀ ਲਾ ਦਿੰਦੇ ਹਾਂ। ਇਹ ਜਿਵੇਂ ਮੇਰਾ ਮਤਲਬ ਹੈ ਜਿਵੇਂ ਅਸੀਂ ਹਰ ਰੋਟੀ ਦੇ ਵਿੱਚ ਲੂਣ ਮਤਲਬ ਨਮਕ ਵੀ ਐਵੇਂ ਹੀ ਪਾਈ ਪੂਈ ਆਉਂਦੇ, ਉਸੇ ਤਰੀਕੇ ਨਾਲ ਚੌਂਕ ਗੈਸ ਜਿਹੜੇ ਸਿੱਧੇ ਲਫ਼ਜ਼ ਨੇ ਉਹਨਾਂ ਦੇ ਵਿੱਚ ਨੂਨ ਦਾ ਇਜ਼ਾਫਾ ਐਵੇਂ ਹੀ ਕਰੀ ਆਉਂਦੇ। ਇਸੇ ਤਰ੍ਹਾਂ ਇਹ ਤੁਸੀਂ ਹੁਣ ਜ਼ਰਾ ਅਜ਼ਿਊਮ ਕਰੋ ਆਪਣੇ ਦਿਮਾਗ 'ਚ ਵੀ ਡਾਰ ਸਾਹਿਬ ਖਲੋਤੇ ਨੇ, ਨਾਲ ਮੀਆਂ ਸਾਹਿਬ ਖਲੋਤੇ ਨੇ, ਪੱਗਾਂ ਚਿੱਟੀਆਂ ਬੰਨੀਆਂ ਨੇ, ਕਾਲੀਆਂ ਐਨਕਾਂ ਲਾਈਆਂ ਨੇ, ਤੇ ਬਾਕੀ ਅਲਫ ਨੰਗੇ ਕਰਕੇ ਚੌਧਰੀ ਨੇ ਖੜੇ ਕੀਤੇ ਨੇ। ਇਹ ਚੌਧਰੀ ਦੇ ਕੰਮ ਨੇ, ਚੌਧਰੀ ਦੇ ਸ਼ੌਕ ਹੀ ਇਹ ਨੇ। ਉਹ ਪੰਜਾਬੀ 'ਚ ਕਹਿੰਦੇ ਨੇ ਵੀ ਅਸੀਂ ਤੇ ਮੇਰਾ ਮਤਲਬ ਹੈ ਕਿ ਲੜਾਈ ਹੁੰਦੀ ਵੇਖਣੀ ਹੈ, ਤੇ ਚੌਧਰੀ ਸਾਹਿਬ ਜਿਹੜੇ ਨੇ ਉਹ ਲੜਾਈ ਹੁੰਦੀ ਵੇਖ ਰਹੇ ਨੇ। ਤੇ ਪਹਿਲਾਂ ਸਾਫੀਆਂ ਦੇ ਕੋਲੋਂ ਇਹਨਾਂ ਨੂੰ ਲਿੱਤਰ ਪੌਲਾ ਕਰਵਾਇਆ, ਮੀਡੀਆ ਦੇ ਵਿੱਚ ਗੰਦਿਆਂ ਕਰਵਾਇਆ, ਸਾਰੀਆਂ ਖਬਰਾਂ ਲੀਕ ਕਰਾਈਆਂ। ਹੁਣ ਖਬਰ ਇਹ ਆਈ ਹੈ ਕਿ ਵੀ ਬਸ ਛਡਾ ਦਿਓ। ਮੁਜ਼ੱਫਰਗੜ੍ਹ ਦੇ ਵਿੱਚ CCD ਐਹਲਕਾਰਾਂ ਨੇ 12 ਲੱਖ ਰੁਪਈਆ ਤਵਾਨ ਲੈ ਕੇ ਮੁਲਜ਼ਮਾਨ ਨੂੰ ਛੱਡ ਦਿੱਤਾ। ਕਿੰਨਾ? 12 ਲੱਖ ਰੁਪਈਆ ਤਵਾਨ ਲਿਆ। ਇਹ ਤਵਾਨ ਮੈਂ ਕਹਿਣ ਡਿਆ ਪੁਲਿਸ ਵਾਲਿਆਂ ਨੇ ਲਿਆ ਹੈ, ਇਹ ਨਾ ਸੋਚ ਲੈਣਾ ਕਿਤੇ ਕਿ ਅਗਵਾਕਾਰਾਂ ਨੇ ਲਿਆ ਹੈ। ਹੁਣ ਇਸ ਵੇਲੇ ਚੌਧਰੀ ਨਿਜ਼ਾਮਦੀਨ ਦੇ ਸਿਸਟਮ ਦੇ ਵਿੱਚ ਅੱਜ ਕੱਲ੍ਹ ਜਿਹੜੀ ਹੈ ਉਹ ਪੁਲਿਸ ਹੀ ਅਗਵਾਕਾਰ ਨੇ, ਪੁਲਿਸ ਹੀ ਡਾਕੂ ਨੇ, ਪੁਲਿਸ ਹੀ ਕਾਤਲ ਨੇ, ਪੁਲਿਸ ਹੀ ਛੱਡਣ ਵਾਲੇ ਨੇ, ਪੁਲਿਸ ਹੀ ਫੜਨ ਵਾਲੇ ਨੇ। ਉਹਨਾਂ ਨੇ ਜਨਾਬ ਸਾਰਾ ਕੰਮ ਹੀ ਇਹੋ ਜਿਹਾ ਕਰ ਦਿੱਤਾ ਹੈ। ਅੱਛਾ, ਚੌਧਰੀ ਸਾਹਿਬ ਦੀ ਇੱਕ ਹੋਰ ਖੂਬੀ ਹੈ। ਚੌਧਰੀ ਸਾਹਿਬ ਜਦੋਂ ਆਪ ਬਦਨਾਮ ਹੁੰਦੇ ਨੇ ਨਾ ਬੜੇ ਜ਼ਿਆਦਾ, ਮਤਲਬ ਗੰਦੇ ਕੰਮ ਫੜੇ ਜਾਂਦੇ ਨੇ, ਕਈ ਵਾਰੀ ਬੰਦਾ ਫੜਿਆ ਜਾਂਦਾ ਨਾ ਗੰਦੇ ਕੰਮ ਕਰਦਾ, ਫੜੇ ਜਾਂਦੇ ਨੇ ਚੌਧਰੀ ਸਾਹਿਬ ਫਿਰ ਇਹ ਕਰਦੇ ਨੇ ਕਿ ਬਿਊਰੋਕ੍ਰੇਸੀ ਦੇ ਕੋਲੋਂ, ਪੁਲਿਸ ਦੇ ਕੋਲੋਂ ਹੋਰ ਗੰਦੇ ਕੰਮ ਕਰਵਾਉਂਦੇ ਨੇ, ਤਾਂ ਕਿ ਮੁਆਵਜ਼ਾ ਜਦੋਂ ਹੋਵੇ ਤਾਂ ਲੋਕੀ ਫਿਰ ਵੀ ਆਪਣੀ ਇਹ ਚੌਧਰੀ ਥੋੜ੍ਹਾ ਜਿਹਾ ਬਿਹਤਰ ਹੈ। ਮਤਲਬ ਇੰਨਾ ਗੰਦਾ ਕੰਮ ਕਰਦੇ ਹੋ ਵੀ ਆਖੋ ਵੀ ਚੌਧਰੀ ਥੋੜ੍ਹਾ ਜਿਹਾ ਬਿਹਤਰ। ਮਸਲਨ ਇੱਕ ਬੰਦੇ ਦੇ ਹੱਥ 'ਤੇ ਸੱਟ ਲੱਗੀ ਹੋਵੇ, ਉਹ ਆਪਣਾ ਉਹ ਫੜ ਕੇ ਬੈਠਾ ਹੋਵੇ, ਕਿਸੇ ਦੇ ਕੋਲੋਂ ਲੱਗ ਜਾਏ, ਤੇ ਦੂਸਰਾ ਬੰਦਾ ਉਹਦੇ ਦੂਸਰੇ ਪਾਸੇ ਜਿਹੜਾ ਨਾ ਪੈਰ ਦੇ ਉੱਤੇ ਉਹ ਤੱਤਾ ਪਾਣੀ ਪਾ ਦੇ, ਤੇ ਉਹਨੂੰ ਉਹ ਹੱਥ ਭੁੱਲ ਜਾਣਾ, ਉਹਨੇ ਪਾਣੀ ਵਾਲੇ ਪਾਸੇ ਨੂੰ ਭੱਜ ਪੈਣਾ। ਇਹ ਹੀ ਆਵਾਮ ਦੇ ਨਾਲ ਕੰਮ ਕਰਦੇ ਨੇ। ਆਪ ਗੰਦੇ ਕੰਮ ਕਰਦੇ ਨੇ। ਜਦੋਂ ਇਹਨਾਂ ਨੂੰ ਲੱਗਦਾ ਵੀ ਆਵਾਮ ਹੁਣ ਸਾਨੂੰ ਕੱਢੇਗੀ ਗਾਲਾਂ, ਉਦੋਂ ਬਿਊਰੋਕ੍ਰੇਸੀ ਕੋਲੋਂ CCD ਵਰਗੇ ਹੋਰ ਗੰਦੇ ਕੰਮ ਕਰਵਾ ਦਿੰਦੇ ਨੇ। ਆਵਾਮ ਉਹਨਾਂ ਦੇ ਮਗਰ ਚੜ੍ਹ ਜਾਂਦੀ ਹੈ। ਅੱਗੇ ਚੱਲਨੇ ਜੀ। ਅਗਲੀ ਖਬਰ, ਇੱਕ ਵਕੀਲ ਸਾਹਿਬ ਨੇ ਪੈਰਾ ਫੋਰਸ ਹੋਟਲ ਦੇ ਵਿੱਚੋਂ ਮੁਬੈਨਾ ਤੌਰ 'ਤੇ, ਪੈਰਾ ਫੋਰਸ ਵਾਲੇ ਇੱਕ ਰੈਸਟੋਰੈਂਟ ਦੇ ਉੱਤੋਂ ਮੁਬੈਨਾ ਤੌਰ 'ਤੇ ਨਵੀਂ ਫਰਿੱਜ ਰਿਸ਼ਵਤ ਦੇ ਵਿੱਚ ਲੈ ਕੇ ਜਾ ਰਹੇ ਨੇ। ਉਹਨੇ ਵੀਡੀਓ ਜਾਰੀ ਕਰ ਦਿੱਤੀ ਵੀ ਰੋਟੀ ਵੀ ਖਾਧੀ ਉਹਨਾਂ ਦੇ ਕੋਲੋਂ, ਤੇ ਗੱਡੀ ਦੇ ਉੱਤੇ ਨਵੀਂ ਫਰਿੱਜ ਰਖਵਾ ਕੇ ਘਰ ਨੂੰ ਨਿਕਲ ਗਏ ਨੇ। ਪਹਿਲੇ ਰਿਸ਼ਵਤ ਲੈਣ ਵਾਲੇ ਅਦਾਰੇ ਘੱਟ ਸਨ, ਬਾਜੀ ਨੇ ਨਵੀਂ ਇੱਕ ਪੈਰਾ, ਇਹਨੂੰ ਪੈਰਾ ਨਾ ਆਖੋ, ਭੈੜਾ ਫੋਰਸ ਆਖੋ, ਇਹ ਜਿਹੜੀ ਨਵੀਂ ਭੈੜਾ ਫੋਰਸ ਬਣਾ ਦਿੱਤੀ ਹੈ। ਇਹ ਜਨਾਬ ਲੋਕਾਂ ਨੂੰ ਲੁੱਟੀ ਆਉਂਦੀ ਹੈ ਜਿੱਥੇ ਇਹਨਾਂ ਦਾ ਵੱਸ ਚੱਲਦਾ ਹੈ।
ਅੱਗੇ ਚੱਲੀਏ ਜੀ, ਅਗਲੀ ਖਬਰ ਤੁਹਾਡੇ ਸਾਹਮਣੇ। 400 ਬੈੱਡ ਦਾ ਜਿਹੜਾ ਹਸਪਤਾਲ ਸੀ ਮੀਆਂਵਾਲੀ ਦੇ ਵਿੱਚ, ਉਹਨੂੰ ਮਰੀਅਮ ਸਾਹਿਬਾ ਨੇ ਬੰਦ ਕਰ ਛੱਡਿਆ। ਇਹ ਜ਼ਿਲ੍ਹਾ ਮੀਆਂਵਾਲੀ ਦਾ ਡਿਸਟ੍ਰਿਕਟ ਹੈੱਡਕੁਆਟਰ ਹਸਪਤਾਲ ਸੀ, 400 ਬੈੱਡ ਦਾ। ਇਹਨੂੰ ਬੰਦ ਕਰਕੇ ਤੇ ਇਹਨੂੰ ਸਾਰੇ ਨੂੰ ਵੀ ਸ਼ਿਫਟ ਕਰ ਦਿੱਤਾ ਉਹ ਮਦਰ ਐਂਡ ਚਾਈਲਡ ਹਸਪਤਾਲ ਜਿਹੜਾ ਨਵਾਂ ਇਮਰਾਨ ਖਾਨ ਨੇ ਉੱਥੇ ਬਣਾਇਆ ਸੀ। ਹੁਣ ਜ਼ਰਾ ਸੁਣੋ ਇਹ ਕਰਨਾ ਇਹਨਾਂ ਨੇ ਕੀ ਹੈ। ਇਹ ਥੋੜੀ ਦੇਰ ਬੰਦ ਰੱਖਣਾ ਡਿਸਟ੍ਰਿਕਟ ਹੈੱਡਕੁਆਟਰ ਹਸਪਤਾਲ, ਫਿਰ ਇਹਨੂੰ ਚੂਨਾ ਸ਼ੂਨਾ ਕਰਕੇ ਮਰੀਅਮ ਸਾਹਿਬਾ ਨੇ ਅਗਲੇ ਚੰਦ ਮਹੀਨੇ ਬਾਅਦ ਕਹਿਣਾ ਹੈ ਵੇਖੋ ਮੈਂ ਮੀਆਂਵਾਲੀ ਦੇ ਵਿੱਚ ਨਵਾਂ ਹਸਪਤਾਲ ਖੋਲ੍ਹ ਦਿੱਤਾ ਹੈ। ਚੱਲਦੇ ਨੂੰ ਬੰਦ ਕੀਤਾ, ਉੱਥੋਂ ਦਾ ਸਾਰਾ ਬੋਝ ਮਦਰ ਐਂਡ ਚਾਈਲਡ ਹਸਪਤਾਲ ਦੇ ਉੱਤੇ ਪਾ ਦਿੱਤਾ ਹੈ ਜਿਹੜਾ ਇਸ ਕੰਮ ਵਾਸਤੇ ਬਣਿਆ ਹੀ ਨਹੀਂ। ਤੇ ਹੁਣ ਤਖਤੀ ਲਾਉਣ ਵਾਸਤੇ ਅੱਜ ਤੋਂ ਚੰਦ ਮਹੀਨੇ ਬਾਅਦ ਮਰੀਅਮ ਸਾਹਿਬਾ ਕਹਿਣਗੇ ਵੀ ਵੇਖੋ ਮੈਂ ਨਵਾਂ ਹਸਪਤਾਲ ਇੱਥੇ ਬਣਾ ਦਿੱਤਾ ਹੈ। ਅੱਗੇ ਤੁਰੋ ਜੀ। ਕਸੂਰ ਦੇ ਲਾਰੀ ਅੱਡੇ ਦੇ ਸਾਹਮਣੇ ਮਰੀਅਮ ਸਾਹਿਬਾ ਦੇ ਬੂਥੇ ਲਾ ਕੇ, ਤਸਵੀਰ ਲਾ ਕੇ ਤੇ ਉੱਥੇ ਰੇਹੜੀਆਂ ਦਾ ਬਾਜ਼ਾਰ ਲਾਇਆ ਗਿਆ ਕਿ ਇੱਥੇ ਜਨਾਬ ਹਕੂਮਤ ਨੇ ਰੇਹੜੀਆਂ ਦਾ ਬਾਜ਼ਾਰ ਲਾਇਆ ਤੇ ਰੇਹੜੀਬਾਨ ਜਿਹੜੇ ਨੇ ਉਹਨਾਂ ਨੂੰ ਜ਼ਰਾ ਸਹੂਲਤ ਫਰਾਹਮ ਕੀਤੀ ਹੈ। ਮੀਡੀਆ ਨੂੰ ਸੱਦਿਆ, ਫਿਲਮ ਬਣਾਈ, ਟਿਕਟੌਕ ਬਣਾਈ, ਬਾਜੀ ਮਰੀਅਮ ਦਾ ਬੂਥਾ ਸ਼ੂਥਾ ਲਾਇਆ ਤੇ ਸ਼ਾਮ ਨੂੰ ਉੱਥੇ ਫਿਰ ਕੁੱਤੇ ਬੋਲਣ ਡਏ ਸਨ। ਮਤਲਬ ਉੱਥੇ ਕੋਈ ਸ਼ੈ ਨਹੀਂ ਸੀ, ਸਭ ਡਰਾਮਾ। ਤੇ ਮਤਲਬ ਕਸੂਰ ਵਾਲਿਆਂ ਨੂੰ ਵੀ ਇਹਨਾਂ ਨੇ ਮਾਮਾ ਬਣਾ ਛੜਿਆ। ਅੱਗੇ ਚੱਲਨੇ ਜੀ। ਇਮਰਾਨ ਖਾਨ ਨਾਲ ਤੁਹਾਡੀ ਦੋਸਤੀ ਦੇ ਉੱਤੇ ਜ਼ਰਾ ਕੋਈ ਗੱਲਬਾਤ ਕਰੋ, ਇਹ ਕਪਿਲ ਦੇਵ ਸਾਹਿਬ ਕੋਲੋਂ ਪੁੱਛਿਆ। ਉਹਨਾਂ ਕਿਹਾ ਯਾਰ ਉਹ ਬੰਦਾ ਬੜਾ ਚੌਧਰੀ ਸੀ, ਮਤਲਬ ਬੜਾ ਠੀਕ ਠਾਕ ਬੰਦਾ ਸੀ, ਸਾਡੇ ਨਾਲ ਪੰਜਾਬੀ 'ਚ ਗੱਲ ਕਰਦਾ ਸੀ, ਇਸ ਲਈ ਸਾਡੇ ਕਪਿਲ ਦੇਵ ਸਾਹਿਬ ਵੀ ਪੰਜਾਬੀ ਬੋਲਦੇ ਨੇ। ਉਹਨਾਂ ਕਿਹਾ ਸਾਡੇ ਨਾਲ ਪੰਜਾਬੀ 'ਚ ਗੱਲ ਕਰਦਾ ਸੀ, ਇਸ ਲਈ ਸਾਡੇ ਲਈ ਉਹਦੇ ਨਾਲ ਗੱਲ ਕਰਨਾ ਆਸਾਨ ਸੀ, ਵਰਨਾ ਉਹਦਾ ਜਿਹੜਾ ਲਾਈਫ ਸਟਾਈਲ ਸੀ ਉਹਨੂੰ ਤੇ ਅਸੀਂ ਪਹੁੰਚ ਹੀ ਨਹੀਂ ਪਾਉਂਦੇ। ਜਿੱਡਾ ਉਹ ਗ੍ਰੇਟ ਆਦਮੀ ਸੀ ਅਸੀਂ ਤੇ ਉਹਦੇ ਲਾਗੇ ਵੀ ਨਹੀਂ ਸੀ ਲੱਗ ਸਕਦੇ। ਕਪਿਲ ਦੇਵ ਨੇ ਕਿਹਾ ਕਿ ਉਹਨਾਂ ਦੇ ਵਜ਼ੀਰ ਆਜ਼ਮ ਬਣਨ ਦੀ ਵੀ ਮੈਂ ਪਸ਼ੀਨਗੋਈ ਕੀਤੀ ਸੀ, ਕਿਉਂਕਿ ਮੈਂ 20 ਸਾਲ ਵੇਖਿਆ ਵੀ ਉਹਨਾਂ ਬੜੀ ਮਿਹਨਤ ਕੀਤੀ ਸੀ ਤੇ ਉਹ ਆਪਣੇ ਮੁਲਕ ਨੂੰ ਬੜਾ ਕੁਝ ਦੇਣਾ ਚਾਹੁੰਦੇ ਸਨ। ਫਿਰ ਉਹ ਆਂਦੇ ਕਿ ਬੜਾ ਅਫਸੋਸ ਹੁੰਦਾ ਵੇਖ ਕੇ ਜਿਹੋ ਜਿਹਾ ਬੰਦਾ ਹੈ, ਉਹ ਜਿੱਡਾ ਵੱਡਾ ਬੰਦਾ ਹੈ, ਉਹਦੇ ਨਾਲ ਜਿਹੜਾ ਜੇਲ੍ਹ ਦੇ ਵਿੱਚ ਸਲੂਕ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਇਲਾਜ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ। 20 ਸਾਲ ਉਹਨੇ ਮਿਹਨਤ ਕੀਤੀ ਔਰ ਆਪਣੇ ਮੁਲਕ ਨੂੰ ਬੜਾ ਕੁਝ ਦਿੱਤਾ, ਲੇਕਿਨ ਉਹਦੇ ਨਾਲ ਸਲੂਕ ਚੰਗਾ ਨਹੀਂ ਕੀਤਾ ਜਾ ਰਿਹਾ। ਇਹ ਉਹਨਾਂ ਨੇ ਗੱਲਬਾਤ ਕੀਤੀ ਹੈ। ਇਹ ਜ਼ਾਹਿਰ ਹੈ ਜਿਹੜੇ ਵੀ ਇਮਰਾਨ ਖਾਨ ਸਾਹਿਬ ਨੂੰ ਜਾਣਦੇ ਨੇ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕੀਤਾ ਉਹ ਪੂਰੀ ਦੁਨੀਆ ਨੂੰ ਦੱਸਦੇ ਨੇ ਵੀ ਇਮਰਾਨ ਖਾਨ ਕਿਹੋ ਜਿਹਾ ਬੰਦਾ ਹੈ, ਲੇਕਿਨ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਅੱਗੋਂ ਚੌਧਰੀ ਕਿਹੋ ਜਿਹਾ ਬੰਦਾ ਹੈ। ਇਹ ਤਾਂ ਸਾਡੀ ਮਾੜੀ ਕਿਸਮਤ ਵੀ ਸਾਡੇ ਗਲ ਚੌਧਰੀ ਪੈ ਗਿਆ, ਮਤਲਬ ਜਿਹਦੇ ਨਾ ਕੋਈ ਅਸੂਲ ਨੇ, ਨਾ ਕੋਈ ਕਾਨੂੰਨ ਹੈ, ਨਾ ਕੋਈ ਹਯਾ ਹੈ, ਨਾ ਸ਼ਰਮ ਹੈ, ਤੇ ਉਹਨਾਂ ਨੂੰ ਇਲਾਜ ਨਾਲ ਜਾਂ ਕਿਸੇ ਦੀ ਹੋਰ ਗੱਲ ਨਾਲ ਕੀ ਲੈਣ ਦੇਣ। ਅੱਛਾ ਜੀ, ਅੱਗੇ ਤੁਹਾਡੇ ਸਾਹਮਣੇ ਇੱਕ ਅਸੀਂ ਫਿਲਮ ਸਤਲੁਜ ਹੈ ਇੰਡੀਆ ਦੀ, ਉਹਦੇ 'ਤੇ ਅੱਜ ਕੱਲ੍ਹ ਬੜਾ ਰੌਲਾ ਬਣਿਆ। ਫਿਲਮ ਸਤਲੁਜ ਇੰਡੀਆ ਦੀ ਅਸਲ ਦੇ ਵਿੱਚ ਇਸ ਫਿਲਮ ਦਾ ਨਾਂ ਕਈ ਵਾਰੀ ਤਬਦੀਲ ਹੋਇਆ। ਵਜ੍ਹਾ ਇਹ ਬਣੀ ਕਿ 1980 ਤੇ 1990 ਦੇ ਵਿੱਚ ਜਦੋਂ ਇੰਡੀਅਨ ਪੰਜਾਬ, ਜਿਹਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ ਹਾਂ। ਅੱਛਾ, ਕਈ ਬੰਦਿਆਂ ਨੇ ਮੈਨੂੰ ਫਿਰ ਪੁੱਛਿਆ ਵੀ ਇਹ ਚੜ੍ਹਦਾ ਕੀ ਹੁੰਦਾ ਹੈ। ਚੜ੍ਹਦੇ ਦਾ ਮਤਲਬ ਹੈ ਕਿ ਜਿਹੜਾ ਮਸ਼ਰਕ ਹੈ ਉੱਥੋਂ ਸੂਰਜ ਚੜ੍ਹਦਾ ਹੈ, ਸੂਰਜ ਤਲੂ ਉਸ ਪਾਸਿਓਂ ਹੁੰਦਾ ਹੈ, ਸਮਝਦੇ ਹੋ ਨਾ, ਮਸ਼ਰਕ ਵਾਲੇ ਪਾਸਿਓਂ। ਇਸ ਲਈ ਪੰਜਾਬੀ 'ਚ ਜਿਹੜੇ ਪਾਸਿਓਂ ਸੂਰਜ ਚੜ੍ਹਦਾ ਹੋਵੇ ਉਹਨੂੰ ਚੜ੍ਹਦਾ ਕਹਿ ਦਿੰਦੇ ਨੇ, ਤੇ ਜਿਸ ਪਾਸੇ ਸੂਰਜ ਡੁੱਬਦਾ ਹੋਵੇ, ਮਤਲਬ ਸੂਰਜ ਗਰੂਬ ਹੁੰਦਾ ਹੋਵੇ, ਉਹਨੂੰ ਲਹਿੰਦਾ ਕਹਿ ਦਿੰਦੇ ਨੇ। ਲਹਿੰਦਾ ਹੁੰਦਾ ਥੱਲੇ ਨੂੰ ਜਾਣਾ, ਡੁੱਬਦਾ, ਔਰ ਚੜ੍ਹਦਾ ਹੁੰਦਾ ਤਲੂ ਹੋਣਾ। ਹੁਣ ਅਗਰ ਪੰਜਾਬ ਦੀ ਤੁਸੀਂ ਡਾਇਰੈਕਸ਼ਨ ਵੇਖੋ ਤੇ ਜਿਹੜਾ ਇੰਡੀਆ ਕੋਲ ਪੰਜਾਬ ਮਸ਼ਰਕ 'ਚ ਹੈ ਤੇ ਉਹਨੂੰ ਫਿਰ ਕੀ ਆਖਾਂਗੇ, ਚੜ੍ਹਦਾ ਪੰਜਾਬ। ਤੇ ਜਿਹੜਾ ਸਾਡੇ ਵਾਲੇ ਹਿੱਸਾ ਪੰਜਾਬ ਦਾ ਉਹ ਮਗਰਬ 'ਚ ਹੈ ਤੇ ਉਹਨੂੰ ਕੀ ਆਖਾਂਗੇ, ਲਹਿੰਦਾ ਪੰਜਾਬ। ਇਸੇ ਤਰੀਕੇ ਨਾਲ ਜਦੋਂ ਬੰਗਲਾਦੇਸ਼ ਤੇ ਪਾਕਿਸਤਾਨ ਇਕੱਠੇ ਸਨ ਤੇ ਉਸ ਵੇਲੇ ਉਹ ਮਸ਼ਰਕੀ ਪਾਕਿਸਤਾਨ ਸੀ ਤੇ ਇਹ ਮਗਰਬੀ ਪਾਕਿਸਤਾਨ ਸਾਡੇ ਵਾਲਾ ਹਿੱਸਾ, ਉਦੋਂ ਅਸੀਂ ਉਹਨੂੰ ਚੜ੍ਹਦਾ ਪਾਕਿਸਤਾਨ ਤੇ ਇਹਨੂੰ ਲਹਿੰਦਾ ਪਾਕਿਸਤਾਨ ਜਿਹੜਾ ਕਵਾਂਗੇ। ਤੇ ਬਹਰਹਾਲ ਇਹ 1980 ਤੇ 1990 ਦੀ ਦਿਹਾਈ, ਜਿਹੜੀ 80 ਤੋਂ 90 ਦੀ ਦਿਹਾਈ, ਉਹਦੇ ਵਿੱਚ ਸਿੱਖ ਜਿਹੜੇ ਨੇ ਉਹ ਆਪਣੀ ਆਜ਼ਾਦੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਇੰਡੀਅਨ ਪੰਜਾਬ 'ਚ। ਤੇ ਉਦੋਂ ਉਹਨਾਂ ਨੇ ਆਪਰੇਸ਼ਨ ਕਰਕੇ ਬੜੇ ਸਾਰੇ ਸਰਦਾਰਾਂ ਨੂੰ, ਵਿਚਾਰਿਆਂ ਨੂੰ ਸਾੜ ਦਿੱਤਾ, ਜ਼ਿੰਦਾ ਹੀ ਸਾੜ ਦਿੱਤਾ ਫੜ ਕੇ, ਔਰ ਉਹਨਾਂ ਦੀਆਂ ਲਾਸ਼ਾਂ ਗਾਇਬ ਕਰ ਦਿੱਤੀਆਂ। ਉਹਦੇ ਉੱਤੇ ਇੱਕ ਫਿਲਮ ਬਣਾਈ ਔਰ ਉਹ ਫਿਲਮ ਜਿਹੜੀ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਨਾਂ ਸੀ ਜਸਵੰਤ ਸਿੰਘ ਕਾਲੜਾ, ਜਿਹੜਾ ਇਨਸਾਨੀ ਹਕੂਕ ਲਈ ਕੰਮ ਕਰਦਾ ਸੀ, ਔਰ ਉਹਨੇ ਡਾਟਾ ਜਮ੍ਹਾਂ ਕੀਤਾ ਸੀ ਵੀ ਕਿੰਨੇ ਸਾਰੇ ਨੌਜਵਾਨ ਜਿਹੜੇ ਨੇ ਉਹ ਸਾੜ ਛੜੇ ਨੇ ਹਕੂਮਤ ਨੇ, ਗੁਮਨਾਮ ਹੀ ਵਿਚਾਰੇ। ਉਹਦੇ ਉੱਤੇ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਸ ਫਿਲਮ ਦਾ ਕਈ ਵਾਰੀ ਨਾਂ ਬਦਲਿਆ, ਆਖਿਰਕਾਰ ਇਹਦਾ ਨਾਂ ਹੁਣ ਸਤਲੁਜ ਰੱਖਿਆ। ਉਹਦੀ ਵਜ੍ਹਾ ਹੈ ਵੀ ਇਸ ਫਿਲਮ ਦੇ ਉੱਤੇ 120 ਕੱਟ ਲਾ ਦਿੱਤੇ ਸੀ ਇਹਨਾਂ ਦਾ ਜਿਹੜਾ ਬੋਰਡ ਹੈ, ਜਿਹੜਾ ਫਿਲਮ ਨੂੰ ਅਲਾਉ ਕਰਦਾ ਹੈ ਕਿ ਉਹ ਚੱਲ ਸਕੇ। ਬਹਰਹਾਲ ਹੁਣ ਦੇਖਦੇ ਹਾਂ, ਦਿਲਜੀਤ ਦੋਸਾਂਝ ਦੀ ਇਹ ਫਿਲਮ ਹੈ ਤੇ ਫਿਲਮ ਦਾ ਮਕਸਦ ਮੈਂ ਤੁਹਾਨੂੰ ਇਹ ਦੱਸਿਆ ਵੀ ਪੂਰੇ ਦਾ ਪੂਰਾ ਇਹੀ ਹੈ ਕਿ ਉਹ ਜਿਹੜਾ 1980 ਤੋਂ 1995 ਦੇ ਦਰਮਿਆਨ ਜੋ ਜ਼ੁਲਮ ਉੱਥੇ ਕੀਤਾ ਗਿਆ ਪੰਜਾਬੀ ਜਵਾਨਾਂ ਦੇ ਉੱਤੇ, ਪੰਜਾਬੀਆਂ ਦੇ ਉੱਤੇ, ਚੜ੍ਹਦੇ ਪੰਜਾਬ ਦੇ ਵਿੱਚ, ਕਿ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਕਿ ਉਹ ਆਜ਼ਾਦੀ ਕਿਉਂ ਮੰਗਦੇ ਨੇ, ਉਹਦੇ ਉੱਤੇ ਫਿਲਮ ਹੈ। ਲੇਕਿਨ ਇੰਡੀਆ 'ਚ ਰੌਲਾ ਪਿਆ ਵੀ ਚੱਲਣ ਨਹੀਂ ਦੇਣੀ। ਦਿਲਜੀਤ ਦੋਸਾਂਝ ਬੜਾ, ਤੁਹਾਨੂੰ ਪਤਾ ਕਿ ਮੁੰਡਾ ਸੋਹਣਾ ਕੰਮ ਕਰਦਾ ਹੈ, ਸੁਨੱਖਾ ਮੁੰਡਾ ਹੈ,
ਸੋਹਣਾ ਗਾਉਂਦਾ ਵੀ ਹੈ ਤੇ ਸੋਹਣਾ ਕੰਮ ਵੀ ਕਰਦਾ ਤੇ ਚੰਗਾ ਬੰਦਾ ਵੀ ਹੈ, ਚੰਗਾ ਇਨਸਾਨ ਵੀ ਹੈ। ਰਫਾਏ ਆਮਾ ਦੇ ਕੰਮ ਵੀ ਬੜੇ ਚੰਗੇ ਕਰਦਾ ਤੇ ਅਸੀਂ ਤਾਂ ਇਹ ਚਾਹਾਂਗੇ ਵੀ ਦਿਲਜੀਤ ਦੋਸਾਂਝ ਜਿਹੜਾ ਹੈ ਇਹੋ ਜਿਹੇ ਮੁੰਡੇ ਹੋਰ ਵੀ ਆਉਣ ਅੱਗੇ ਤੇ ਇਹਨਾਂ ਦੀ ਚੜ੍ਹਦੀ ਕਲਾ ਰਵੇ ਤੇ ਮਤਲਬ ਇਹ ਤਗੜੇ ਹੋਣਗੇ, ਕਾਮਯਾਬ ਹੋਣਗੇ ਤੇ ਆਪਣੇ ਨਾਲ ਜਿਹੜੇ ਮਾੜੇ ਬੰਦੇ ਨੇ ਉਹਨਾਂ ਨੂੰ ਵੀ ਲੈ ਕੇ ਨਾਲ ਉਤਲੇ ਪਾਸੇ ਨੂੰ ਨਿਕਲਣਗੇ। ਅੱਛਾ ਜੀ, ਅੱਗੇ ਚੱਲਨੇ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ। ਉਹ ਇਹ ਹੈ ਕਿ ਬਾਜੀ ਮਰੀਮ ਨੇ ਸਾਰੇ ਜਿਹੜੇ ਵਾਲਿदैन ਨੇ ਉਹਨਾਂ ਨੂੰ ਕਿਹਾ ਹੈ ਵੀ ਆਪਣੇ ਬੱਚਿਆਂ ਨੂੰ ਅਨਅਟੈਂਡਡ ਮਤ ਛੱਡੋ, ਬੱਚਿਆਂ ਨੂੰ ਇੱਧਰ ਉੱਧਰ ਨਾ ਛੱਡੋ। ਬਾਜੀ ਜੀ ਇਹ ਸਾਰੀ ਗੱਲ ਬੱਚਿਆਂ 'ਤੇ ਨਹੀਂ ਰੱਖਣੀ। ਮੈਂ ਸਮਝਣਾ ਜਿਹੜੇ ਬੱਚਿਆਂ ਨਾਲ ਜਰਾਇਮ ਹੁੰਦੇ ਨੇ ਤੁਸੀਂ ਉਹਦੇ 'ਤੇ ਗੱਲ ਕਰਦੇ ਹੋ, ਉਹ ਮੈਂ ਵੀ ਚੰਦ ਦਿਨ ਪਹਿਲਾਂ ਕਿਹਾ ਸੀ, ਲੇਕਿਨ ਤੁਸੀਂ ਆਪਣੇ ਬੱਚਿਆਂ ਦੂਜਿਆਂ ਨੂੰ ਵੀ ਵੇਖਣਾ ਹੈ। ਜਿਹੜੇ ਗੈਂਗ ਰੇਪ ਕਰਦੇ ਫਿਰਦੇ ਨੇ ਉਹਨਾਂ ਦੇ ਉੱਤੇ ਵੀ, ਉਹਨਾਂ ਨੂੰ ਵੀ ਅਨਅਟੈਂਡਡ ਨਾ ਛੱਡੋ। ਇਹ ਲੋਕਾਂ ਨੂੰ ਤਾਂ ਦੱਸ ਦਿਓ ਵੀ ਅਨਅਟੈਂਡਡ ਨਾ ਛੱਡੋ, ਤੇ ਤੁਹਾਡੇ ਬੱਚੇ ਕੀ ਕਰਦੇ ਨੇ? ਉਹਨਾਂ ਕੋਈ ਹਾਲੈਂਡ ਦੀ ਕੁੜੀ ਚੁੱਕ ਲਈ ਹੈ ਤੇ ਕੋਈ ਵੈਨਜ਼ੁਏਲਾ ਦੀ ਚੁੱਕ ਲਈ ਹੈ ਤੇ ਗੈਂਗ ਰੇਪ ਤੇ ਹੁਣ ਮੈਡੀਕਲ ਰਿਪੋਰਟ ਦੇ ਵਿੱਚ ਸਾਬਤ ਵੀ ਹੋ ਗਿਆ ਸਾਰਾ ਕੁਝ। ਤੇ ਆਪਣੇ ਨਿਆਣਿਆਂ 'ਤੇ ਵੀ ਧਿਆਨ ਦਿਓ। ਉਹ ਨਿਆਣਿਆਂ ਨੂੰ ਛੱਡੋ, ਸਾਡੇ ਭਾ ਨੂੰ ਉੱਥੇ ਮਾਨਸੇਰਾ ਕੱਢਿਆ, ਉਹਨਾਂ ਨੂੰ ਅਟੈਂਡਡ ਕਿਉਂ ਛੱਡਿਆ ਅਜੇ? ਮੇਰਾ ਮਤਲਬ ਹੈ ਕਿ ਭਾ ਸਫਦਰ ਉੱਥੇ ਸੈਟਲਾਈਟ ਲਾ ਕੇ ਬੈਠਾ ਹੈ, ਮੈਨੂੰ ਦੱਸੋ ਮਾਨਸੇਰੇ ਦੇ ਵਿੱਚ ਵੀ ਭਾ ਸਫਦਰ ਉਸ ਮੋਰਚੇ ਤੋਂ ਵਾਪਸ ਨਾ ਆਇਆ ਤੇ ਉੱਥੇ ਮੇਰਾ ਉੱਥੇ ਹਮਲਾ ਕਰ ਦੇਣਾ ਹੈ ਇੰਡੀਆ ਨੇ। ਉਹਨਾਂ ਨੂੰ ਲਾਹੌਰ ਰੱਖੋ। ਇਹ ਤੁਹਾਨੂੰ, ਬਲਕਿ ਉਹ ਬੰਦਾ ਠੀਕ ਹੈ, ਮੈਂ ਤੁਹਾਨੂੰ 20 ਵਾਰੀ ਦੱਸਿਆ ਵੀ ਉਹ ਤਾਂ ਰੋਕਦਾ ਨਹੀਂ, ਗੱਲ ਜਿਹੜੀ ਵੀ ਹੋਵੇ ਉਹ ਦੱਸ ਦਿੰਦਾ ਸਾਰੀ ਸਿੱਧੀ। ਭਾ ਸਫਦਰ ਨੂੰ ਲਾਹੌਰ ਦੱਸੋਗੇ ਤਾਂ ਭਾ ਸਫਦਰ ਦੱਸਦਾ ਫਿਰੇਗਾ ਲੋਕਾਂ ਨੂੰ ਵੀ ਬਈ ਹੈ ਚੀਫ ਸੈਕਟਰੀ ਦੇ ਦਫ਼ਤਰ 'ਚ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ, ਉਹ ਸਾਰੀ ਗੱਲ ਦੱਸੇਗਾ ਵੀ ਕਿੱਥੇ ਕਿੰਨੀ ਕਰਪਸ਼ਨ ਹੋ ਰਹੀ ਹੈ। ਉਹਨੇ ਕਿਉਂਕਿ ਚੁੱਪ ਰਹਿਣਾ ਨਹੀਂ, ਉਹਨੇ ਪਾਉਣਾ ਰੌਲਾ। ਇਸ ਵਜ੍ਹਾ ਤੋਂ ਇਹਨਾਂ ਨੇ ਉਹਨੂੰ ਸੂਬਾ ਨਿਕਾਲ ਦਿੱਤਾ ਹੈ। ਜੇ ਉਹ ਹੁੰਦਾ ਤਾਂ ਉਹਨੇ ਪਾ ਛੱਡਣਾ ਸੀ ਰੌਲਾ, ਚਲੋ ਭਾਵੇਂ ਘਰ ਹੀ ਪਾਉਂਦਾ, ਪਰ ਉਹਨੇ ਰੌਲਾ ਪਾਉਣਾ ਸੀ ਬਈ ਹੈ ਲੁੱਟਮਾਰ ਜਿਹੜੀ ਘੱਟ ਕਰੋ। ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਵੇਖੋ ਜੋ ਮਰਜ਼ੀ ਹੈ ਉਹਦੇ 'ਤੇ ਕੋਈ ਲੁੱਟਮਾਰ ਦੇ ਇਲਜ਼ਾਮ ਤਾਂ ਨਹੀਂ ਲਾਉਂਦਾ ਨਾ ਭਾ ਸਫਦਰ ਦੇ ਉੱਤੇ। ਉਹਦਾ ਕਸੂਰ ਗਰੀਬ ਦਾ ਇਹੀ ਹੈ, ਉਹ ਬਸ ਮਾਰਿਆ ਗਿਆ, ਉਹਦਾ ਬੜਾ ਕਰੀਅਰ ਹੋਣਾ ਸੀ ਅਗਰ ਉਹ ਰਹਿ ਜਾਂਦਾ ਫੌਜ ਦੇ ਵਿੱਚ। ਭਾ ਸਫਦਰ ਦਾ ਤੁਹਾਨੂੰ ਪਤਾ ਦੇਸੀ ਜਿਹਾ ਬੰਦਾ ਹੈ। ਇਹੋ ਜਿਹੇ ਬੰਦੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਅੱਪੜੀ ਜਾਂਦੇ ਨੇ, ਤੇ ਉਹਨੇ ਮੇਰਾ ਉਹਦਾ ਜਰਨੈਲ ਤੇ ਬਣ ਹੀ ਜਾਣਾ ਸੀ ਨਾ। ਤੇ ਹੁਣ ਤੇ ਖੈਰ ਤੁਹਾਨੂੰ ਪਤਾ ਹੀ ਹੈ ਭਾ ਸਫਦਰ ਨੂੰ, ਤੇ ਹੁਣ ਇਸ ਵੇਲੇ ਹੁਣ ਤੇ ਭਾ ਸਫਦਰ ਦੀ ਤਸਵੀਰ ਜਿਹੜੀ ਚੌਲਾਂ ਦੀ ਬੋਰੀ ਤੇ ਵੀ ਨਹੀਂ ਲੱਗੀ। ਉਸ ਵੇਲੇ ਤੇ ਭਾ ਸਫਦਰ ਨੇ ਜਿਹੜਾ ਉਹ ਜਰਨੈਲ, ਚਲੋ ਜਰਨੈਲ ਨਾ ਵੀ ਬਣਦਾ ਪੂਰਾ, ਮੇਜਰ ਜਨਰਲ ਤੇ ਬਣ ਹੀ ਜਾਂਦਾ, ਵੱਟ ਤੇ ਪਿਆ ਸੀ। ਭਾ ਸਫਦਰ ਤੇ ਮੇਰਾ ਵਿਚਾਰਾ ਇਹ ਸਾਰੀ ਬੁਰਾਈ ਚੁੱਕ ਰਿਹਾ ਇਸ ਟੱਬਰ ਦੇ ਨਾਲ ਜਿਹੜੀ ਐਸੋਸੀਏਸ਼ਨ ਹੈ। ਬਾਕੀ ਉਹਨੇ ਕਿਹੜਾ ਮਾਲ ਖਾਧਾ ਜਾਂ ਕੋਈ ਭੈੜੇ ਕੰਮ ਕੀਤੇ ਨੇ। ਤੇ ਇਸ ਲਈ ਬਾਜੀ ਜੀ ਇਹ ਤੁਸੀਂ ਠੀਕ ਕਹਿੰਦੇ ਹੋ ਵੀ ਅਨਅਟੈਂਡਡ ਨਾ ਛੱਡੋ, ਤੇ ਇਹਨਾਂ ਨੂੰ ਵੀ ਨਾ ਛੱਡੋ। ਆਪਣੇ ਆ ਜਿਹੜੇ ਗੈਂਗ ਰੇਪ ਕਰਦੇ ਫਿਰਦੇ ਨੇ ਇਹਨਾਂ 'ਤੇ ਵੀ ਤਵੱਜੋ ਦਿਓ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।